ਫਿਲਹਾਲ ਯਾਰ ਹਾਂਜੀ ਆਜ ਭਾਈ। ਦੇ ਜਿੰਨੇ ਵੀ ਪੈਸੇ ਹੈਗੇ ਨੇ ਉਹ ਦੇਵੇ ਨਾ, ਮੈਨੂੰ ਬੜੀ ਜ਼ਰੂਰਤ ਹੈ। अच्छा भाई देना लो। ਮਿਹਰਬਾਨੀ। ਯਾਰ ਬਿਲਾਲ ਗੱਲ ਸੁਣੀ ਯਾਰ, ਤੂੰ ਆਦੀ ਸਾਰੀ ਕਮਾਈ ਇਹਨੂੰ ਖਵਾਈ ਜਾਂਦਾ। ਮੰਨਿਆ ਤੇਰਾ ਵੱਡਾ ਭਰਾ ਆ, ਕੱਲ ਨੂੰ ਤੈਨੂੰ ਪੁੱਛਣਾ ਵੀ ਨਹੀਂ ਦਾ। कोई गल नहीं यार, मेरा बड़ा भरा है, खाती जांदा ते फिर की। ਉਹ ਗੱਲ ਤਾਂ ਠੀਕ ਹੈ, ਤੇਰਾ ਵੱਡਾ ਭਰਾ ਹੈ, ਲੇਕਿਨ ਤੂੰ ਜਿਹੜਾ ਐਡਾ ਵੱਡਾ ਨਿਜ਼ਾਮ ਬਣਾਇਆ ਹੈ, ਮਾਸ਼ਾਅੱਲਾ ਕਾਰੋਬਾਰ ਇੰਨਾ ਖਾ ਰਿਹਾ ਹੈ, ਇਹ ਕੱਲ ਨੂੰ ਹੜਪ ਕਰ ਜਾਣਾ। ਤੂੰ ਇੱਕ ਵਾਰੀ ਅਜ਼ਮਾ ਤੇ ਤਾਂ ਵੇਖ ਵੀ ਤੇਰੇ ਨਾਲ ਮੁਖਲਸ ਵੀ ਹੈ ਕਿ ਨਹੀਂ। कोई मसला नहीं यार, उन्हें अजमा लेने। हेलो भाई, मैंने ना नवी बाइक चाहिए। ਸਕੂਟਰ ਚਾਹੀਦੀ? ਤੂੰ ਕੀ ਕਰਨਾ ਸਕੂਟਰ ਦਾ? ਕੋਣੀ ਹੈਗੀ ਸਕੂਟਰ ਸਕਾਟਰ? ਨਹੀਂ ਕੋਣੀ ਹੈਗੀ ਸਕੂਟਰਾਂ ਦੇ ਕੰਮ ਨਾ ਕੰਮ ਰੱਖ। ਹਾਂ ਅਜ਼ਮਾ ਲਈ ਭਰਾ ਨੂੰ। ਮੈਂ ਤੈਨੂੰ ਕੀ ਕਹਿੰਦਾ ਸੀ, ਸਿਰਫ ਨਾਂ ਦੇ ਭਰਾ ਨੇ, ਹੁਣ ਖੂਨ ਚਿੱਟੇ ਹੋ ਗਏ ਨੇ। ਅਸਲ ਮਤਲਬ ਤਾਂ ਤੇਰੇ ਨਾਲ ਹੈ। ਤੇਰੀ ਸਾਰੀ ਕਮਾਈ ਉਹ ਖਾ ਰਿਹਾ ਹੈ। ਮੈਨੂੰ ਤਾਂ ਇਹ ਵੀ ਹੈ ਵੀ ਕੱਲ ਨੂੰ ਤੇਰੀ ਸਾਰੀ ਜਾਇਦਾਦ ਜੋ ਹੜਪ ਕਰ ਦੇ। ਤੂੰ ਵਿਹਲਾ ਹੀ ਰਹਿ ਜਾਣਾ, ਤੂੰ ਬਰਾਬਰ ਹੀ ਕਰਦਾ ਰਹੇਗਾ। कोई मसला नहीं यार, वो केड़ा मेरा सगा भाई है, मैं ਉਹਦਾ ਪਹਿਲਾ भाई हैगा, ਉਹਨੇ ਮੈਨੂੰ ਬਾਪ ਦੀ ਤਰ੍ਹਾਂ ਪਾਲਿਆ। ਤੇ ਅਗਰ ਉਹ ਹਿੱਸਾ ਨਾ ਵੀ ਦੇਵੇ ਤਾਂ ਮੈਨੂੰ ਕੋਈ ਮਸਲਾ ਨਹੀਂ। ਤੇ ਇਹ ਲੈ ਤੇਰੇ ਵਾਸਤੇ ਮੋਟਰਸਾਈਕਲ। ਭਾਈ ਤੁਸੀਂ ਮੇਰੇ ਵਾਸਤੇ ਬਾਈਕ ਲਿਆਂਦੀ, ਬੜੀ ਮਿਹਰਬਾਨੀ ਤੁਹਾਡੀ। ਹਾਂ ਫਿਰ ਆਈ ਹੈ ਬਾਈਕ ਕਿ ਨਹੀਂ? ਤੇਰੇ ਜਿਹਾ ਲੋਕਾਂ ਦੀ ਵਜ੍ਹਾ ਤੋਂ ਰਿਸ਼ਤਿਆਂ ਦੇ ਵਿੱਚ ਦਰਾੜਾਂ ਪੈਦਾ ਹੁੰਦੀਆਂ ਨੇ। ਅਗਰ ਮੈਂ ਤੇਰੇ ਪਿੱਛੇ ਲੱਗਦਾ ਤਾਂ ਅੱਜ ਮੈਂ ਆਪਦਾ ਭਾਈ ਖੋ ਪੈਣਾ। ਗੱਲ ਯਾਰ ਮੇਰੀ ਗੱਲ ਤੇ ऐसे लोग रिश्तों में दरारें डालते हैं, लिहाजा ऐसे लोगों से दूर रहा करें।